ਇੰਡੋਜ਼ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਉਸ ਫਨਕਾਰ ਦੇ ਨਾਨਕੇ ਪਿੰਡ ਯਾਨੀ ਕਿ ਫਰੀਦਕੋਟ, ਤੇ ਉਹ ਫਨਕਾਰ ਜਿਹੜੇ ਆ ਸਾਡੇ ਨਾਲ ਹਾਜ਼ਰ ਨੇ ਆਪਣੇ ਨਾਨਕੇ ਪਰਿਵਾਰ ਦੇ ਵਿੱਚ। ਤੇ ਇੱਥੇ ਉਹਨਾਂ ਨੇ ਬਹੁਤ ਹੀ ਸੋਹਣਾ ਪ੍ਰੋਗਰਾਮ ਕੀਤਾ, ਤੇ ਜੋ ਕਿ ਕਿਸੇ ਜਾਣ ਪਛਾਣ ਦੇ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ ਹੈ, ਜਿਨ੍ਹਾਂ ਨੇ ਗਾਇਆ ਕਿ ਤੇਰੀ ਫੋਟੋ ਕਿਉਂ ਨਹੀਂ ਲੱਗਦੀ ਭਗਤ ਸਿੰਘ ਨੋਟਾਂ 'ਤੇ। ਤੇ ਉਹਨਾਂ ਦੀ ਵੈੱਬ ਸੀਰੀਜ਼ ਚੱਲ ਰਹੀ ਹੈ ਗੈਂਗਲੈਂਡ। ਸੋ ਸਾਡੇ ਨਾਲ ਹਾਜ਼ਰ ਨੇ ਮਸ਼ਹੂਰ ਇੰਡਸਟਰੀ ਦੇ ਕਲਾਕਾਰ ਨਿਸ਼ਾਨ ਭੁੱਲਰ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ। ਥੈਂਕ ਯੂ ਸੋ ਮਚ ਜੀ। ਭੁੱਲਰ ਸਾਹਿਬ, ਪਹਿਲਾਂ ਤਾਂ ਇਹ ਦੱਸੋ ਕਿ ਜਿਹੜਾ ਤੁਸੀਂ ਇੱਥੇ ਬਾਬਾ ਫਰੀਦ ਜੀ ਦੇ ਮੇਲੇ 'ਤੇ ਪਰਫੋਰਮ ਕੀਤਾ, ਅਸੀਂ ਤੁਹਾਡੀ ਪਰਫੋਰਮੈਂਸ ਦੇਖੀ, ਬਹੁਤ ਉਤਸ਼ਾਹ ਸੀ ਲੋਕਾਂ ਦੇ ਵਿੱਚ, ਬਹੁਤ ਪਸੰਦ ਕੀਤਾ ਗਿਆ ਤੁਹਾਨੂੰ। ਇੱਥੇ ਆਉਣ ਦਾ ਸਬਬ ਤੁਹਾਡਾ ਕਿਵੇਂ ਬਣਿਆ? ਮੈਂ ਪਹਿਲਾਂ ਵੀ ਮੈਂ 2 ਵਾਰੀ ਇੱਥੇ ਬਾਬਾ ਜੀ ਦੇ ਚਰਨਾਂ 'ਚ ਸੇਵਾ ਕਰ ਚੁੱਕਿਆ ਮੈਂ। ਅਤੇ ਬੇਸਿਕਲੀ ਕੀ ਹੈ ਕਿ ਮੇਨਲੀ ਤਾਂ ਜਿਹੜੇ ਡਿਪਟੀ ਕਮਿਸ਼ਨਰ ਸਾਹਿਬ ਨੇ ਉਹਨਾਂ ਨਾਲ ਮੇਰਾ ਬਹੁਤ ਪਿਆਰ ਹੈ, ਉਹ ਵੱਡੇ ਭਰਾਵਾਂ ਵਾਂਗੇ ਨੇ। ਔਰ ਅਤੇ ਫਿਰ ਜਦੋਂ ਕਈ ਵਾਰੀ ਅਸੀਂ ਉਹ ਸੋਚਦੇ ਸੀ, ਉਹ ਕਹਿੰਦੇ ਯਾਰ ਵੀ ਮੈਂ ਤੈਨੂੰ ਗਾਉਂਦੇ ਨੂੰ ਸੁਣਨਾ ਕਿਤੇ, ਮਤਲਬ ਮੌਕਾ ਮਿਲੂਗਾ। ਅਤੇ ਫਿਰ ਬਸ ਸਬੱਬ ਬਣਿਆ। ਅਤੇ ਬਾਕੀ ਫਿਰ ਕਮੇਟੀ ਵੱਲੋਂ ਵੀ ਜਦੋਂ, ਕਿਉਂਕਿ ਪਹਿਲਾਂ ਆਲਰੇਡੀ ਮੈਂ 2 ਵਾਰੀ ਪਰਫੋਰਮ ਕਰ ਚੁੱਕਿਆ ਮੇਲੇ 'ਤੇ, ਅਤੇ ਕਮੇਟੀ ਵੀ ਉਸ ਚੀਜ਼ 'ਤੇ ਮਤਲਬ ਕਮੇਟੀ 'ਚ ਉਤਸ਼ਾਹ ਸੀਗਾ ਵੀ ਹਾਂ ਵੀ ਚਲੋ ਅਸੀਂ ਨਿਸ਼ਾਨ ਨੂੰ ਇਨਵਾਈਟ ਕਰਨਾ ਇਸ ਲਈ। ਅਤੇ ਸਬੱਬ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ? ਲੋਕਾਂ ਨੇ ਬੜਾ ਪਿਆਰ ਦਿੱਤਾ, ਬੜਾ ਚਾਹਿਆ, ਲੋਕਾਂ ਨੇ ਇੱਥੋਂ ਤੱਕ ਵੀ ਪਹੁੰਚੇ। ਇਹ ਤੁਹਾਡਾ ਆਪ ਦਾ ਪਿੰਡ ਹੈ, ਨਾਨਕਾ ਪਿੰਡ ਹੈ, ਇੱਥੋਂ ਦੇ ਲੋਕਾਂ ਦਾ ਪਿਆਰ ਲੈ ਕੇ ਕਿੱਦਾਂ ਦਾ ਮਹਿਸੂਸ ਕਰ ਰਹੇ? ਨਹੀਂ, ਬੇਸਿਕਲੀ ਨਾਨਕਾ ਪਿੰਡ ਮੇਰਾ ਹੈਗਾ ਜੀ ਦੁੰਨੇ ਵਾਲਾ, ਅਤੇ ਇੱਥੇ ਮਾਮਾ ਜੀ ਮਤਲਬ ਇੱਥੇ ਰਹਿੰਦੇ ਨੇ। ਅਤੇ ਬਾਕੀ ਇਹ ਹੈ ਕਿ ਕਲਾਕਾਰ ਜਿਹੜਾ ਹੁੰਦਾ ਉਹ ਜਿੱਥੇ ਵੀ ਜਾਂਦਾ ਹੈ ਅਤੇ ਜਦੋਂ ਮੁਹੱਬਤ ਮਿਲਦੀ ਹੈ, ਉਹ ਕਿਸੇ ਨੂੰ ਵੀ ਮਿਲੇ, ਚਾਹੇ ਕਲਾਕਾਰ ਨੂੰ ਕੀ ਕਿਸੇ ਹੋਰ ਬੰਦੇ ਨੂੰ ਮਿਲੇ, ਕਿਸੇ ਅਫਸਰ ਨੂੰ ਮਿਲਦੀ ਹੈ, ਆਮ ਬੰਦੇ ਨੂੰ ਮਿਲਦੀ ਹੈ, ਕਿਸੇ ਲੀਡਰ ਨੂੰ ਮਿਲਦੀ ਹੈ, ਮੁਹੱਬਤ ਤਾਂ ਹਮੇਸ਼ਾ ਚੰਗੀ ਹੀ ਲੱਗਦੀ ਹੈ। ਔਰ ਜਦੋਂ ਆਪਾਂ ਕੋਈ ਮਿਹਨਤ ਕੀਤੀ ਹੁੰਦੀ ਹੈ, ਮਿਹਨਤ ਤੋਂ ਬਾਅਦ ਸਾਡੀ ਮਿਹਨਤ ਸਫਲ ਹੁੰਦੀ ਹੈ ਜਾਂ ਸਾਡੀ ਮਿਹਨਤ ਕਬੂਲੀ ਜਾਂਦੀ ਹੈ, ਔਰ ਜੋ ਅਸੀਂ ਜੋ ਕਰਨਾ ਚਾਹੁੰਦੇ ਹਾਂ, ਕਿਉਂਕਿ ਬੜੇ ਚਿਰਾਂ ਤੋਂ ਮਤਲਬ ਲੱਗੇ ਹੋਏ ਹੈ। ਅਤੇ ਇਹ ਹੁੰਦਾ ਸੀ ਕਿ ਵੀ ਪਹਿਲਾਂ ਛੋਟੇ ਹੁੰਦੇ ਇੱਦਾਂ ਲੱਗਦਾ ਸੀ ਵੀ 2 ਘੰਟੇ 2.5 ਘੰਟੇ ਕੋਈ ਆਰਟਿਸਟ ਕਿੱਦਾਂ ਮਤਲਬ ਇੰਨੇ ਲੋਕਾਂ ਨੂੰ ਕਿਵੇਂ ਉਹ ਰੱਖਦਾ, ਬੰਨ੍ਹ ਕੇ ਰੱਖੂਗਾ, ਕਿਵੇਂ ਆਪਦੀ ਗੱਲ ਕਿਵੇਂ ਕਹਿ ਪਾਉਂਦਾ, ਕੋਈ ਕਿਉਂ ਸੁਣੂਗਾ ਤੁਹਾਨੂੰ 2-2.5 ਘੰਟੇ, ਤੁਹਾਨੂੰ ਕੋਈ ਕਿਉਂ ਸੁਣੂਗਾ, ਤੁਹਾਡੀ ਗੱਲ ਕਿਉਂ ਸੁਣੂਗਾ, ਤੁਹਾਡਾ ਗਾਣਾ ਕੋਈ ਕਿਉਂ ਸੁਣੂਗਾ। ਤਾਂ ਜਦੋਂ ਮਤਲਬ ਤੁਹਾਡੀ ਗੱਲ ਸੁਣੀ ਜਾਂਦੀ ਹੈ ਤਾਂ ਉਦੋਂ ਲੱਗਦਾ ਵੀ ਚਲੋ ਮਿਹਨਤ ਸਫਲ ਹੋ ਗਈ। ਤੁਹਾਡਾ ਗੀਤ ਸੀਗਾ, ਮੈਨੂੰ ਲੱਗਦਾ ਜਿਵੇਂ ਗਲਤ ਨਹੀਂ ਆ ਤਾਂ ਪਹਿਲਾ ਗੀਤ ਸੀ ਤੁਹਾਡਾ, ਤੇਰੀ ਫੋਟੋ ਕਿਉਂ ਨਹੀਂ ਲੱਗਦੀ ਭਗਤ ਸਿੰਘ ਨੋਟਾਂ 'ਤੇ। ਬੜਾ ਮਕਬੂਲ ਹੋਇਆ, ਲੋਕਾਂ ਨੇ ਬੜਾ ਪਿਆਰ ਦਿੱਤਾ। ਈਵਨ ਕਿ ਇਸ ਗਾਣੇ ਦੀਆਂ ਲੋਕਾਂ ਨੇ ਟੀ-ਸ਼ਰਟਾਂ ਬਣਾ ਕੇ ਸਟੇਟਸ ਪਾਏ ਗਏ। ਇਹ ਗਾਣਾ ਕਿੱਥੋਂ ਮਿਲਿਆ ਅਤੇ ਇਹਦਾ ਸਬੱਬ ਕਿਵੇਂ ਬਣਿਆ? ਇੱਕ ਥੋਟ ਸੀਗੀ ਜੀ। ਫਿਰ ਇਹਨੂੰ ਪਾਲੇ ਗਿੱਦਰਵਾ ਬਾਈ ਜੀ ਨੇ ਇਹਨੂੰ ਕੰਪਲੀਟ ਕੀਤਾ ਸੀਗਾ। ਅਤੇ ਇਹ ਗਾਣਾ ਜਦੋਂ ਬਣਿਆ ਸਾਨੂੰ, ਕਿਉਂਕਿ ਕਈ ਵਾਰੀ ਕੁਛ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਬੜਾ ਸਟਰਾਈਕ ਕਰਦੀਆਂ, ਔਰ ਥੋੜ੍ਹਾ ਜਿਹਾ ਜਿਵੇਂ ਸਾਨੂੰ ਪੜ੍ਹਨ ਦਾ ਸ਼ੌਕ ਹੈ, ਮਤਲਬ ਥੋੜ੍ਹਾ ਲਿਟਰੇਚਰ ਪੜ੍ਹਨ ਦਾ ਸ਼ੌਕ ਹੈ, ਅਤੇ ਥੋੜ੍ਹਾ ਜਿਹਾ ਮਤਲਬ ਆਪਾਂ ਕਿਉਂਕਿ ਸੁਸਾਇਟੀ ਨਾਲ ਆਪਾਂ ਵੀ ਸੁਸਾਇਟੀ ਦਾ ਹਿੱਸਾ ਹੈ, ਸਮਾਜ ਦਾ ਹਿੱਸਾ ਹੈ, ਅਤੇ ਸਾਨੂੰ ਵੀ ਸਾਡਾ ਵੀ ਫਰਜ਼ ਬਣਦਾ ਅਸੀਂ ਕੋਈ ਕਿਸੇ ਵੀ ਗੱਲ 'ਚ ਯੋਗਦਾਨ ਪਾਈਏ। ਅਤੇ ਫਿਰ ਉਹ ਕਿਉਂਕਿ ਗੱਲ ਇਕੱਲੀ ਇਹ ਨਹੀਂ ਹੁੰਦੀ ਕਿ ਵੀ ਆਪਾਂ ਨੋਟਾਂ ਦੀ ਗੱਲ ਕੀਤੀ ਹੈ, ਸਿੰਬੋਲਿਕ ਹੈ, ਸਿੰਬਲ ਹੈ, ਇੱਕ ਸਿਸਟਮ 'ਤੇ ਇੱਕ ਤਰ੍ਹਾਂ ਦਾ ਵਿਅੰਗ ਹੈ ਨਾ। ਅਤੇ ਕਿਉਂਕਿ ਭਗਤ ਸਿੰਘ ਇੱਕ ਸੋਚ ਹੈ, ਔਰ ਸੋਚ ਕਦੇ ਖ਼ਤਮ ਨਹੀਂ ਹੁੰਦੀ ਔਰ ਕਦੇ ਨਾ ਮਰ ਸਕਦੀ ਹੈ, ਉਹ ਸੋਚ ਹੈ। ਅਤੇ ਜਿਹੜਾ ਸਿਸਟਮ ਉਹਨੂੰ ਖ਼ਤਮ ਕਰਨਾ ਚਾਹੁੰਦਾ, ਉਸ ਸੋਚ ਨੂੰ ਖ਼ਤਮ ਕਰਨਾ ਚਾਹੁੰਦਾ, ਜਿਵੇਂ ਕਿਤੇ ਕਿਤਾਬਾਂ ਦੇ ਵਿੱਚ ਕਿਤੇ ਭਗਤ ਸਿੰਘ ਬਾਰੇ ਨਹੀਂ ਪੜ੍ਹਨ ਨੂੰ ਮਿਲਿਆ, ਮਤਲਬ ਲਿਖਿਆ ਹੋਊਗਾ, ਜੇ ਪੜ੍ਹਨ ਨੂੰ ਮਿਲਦਾ ਨਹੀਂ। ਫਿਰ ਕਿਤੇ ਵੀ ਮਤਲਬ ਉਹਦਾ ਹੁਣ ਕਿਉਂਕਿ ਉਹ ਯੂਥ ਸੀ, ਔਰ ਹਮੇਸ਼ਾ ਉਹਨੇ ਜਵਾਨ ਹੀ ਰਹਿਣਾ, ਮਤਲਬ ਰਹਿੰਦੀ ਦੁਨੀਆ ਤੱਕ 23 ਸਾਲਾਂ ਦਾ ਹੀ ਰਹਿਣਾ ਉਹਨੇ। ਤਾਂ ਕੀ ਹੈ ਕਿ ਉਹਨੂੰ ਕਿਉਂ ਦਬਾਇਆ ਜਾਂਦਾ, ਕਿਉਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਉਹਨਾਂ ਵਿਚਾਰਿਆਂ ਨੂੰ? ਤਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਉਹ ਜਿੰਨਾ ਸਿਸਟਮ ਦੇ ਖਿਲਾਫ, ਸਿਸਟਮ ਲਈ ਜਿੰਨਾ ਹਾਨੀਕਾਰਕ ਉਦੋਂ ਸੀਗਾ ਓਨਾ ਹੀ ਹੋਣਾ ਉਹ ਜਿਹੜੇ ਵਿਚਾਰ ਨੇ।
ਤੇ ਪਰ ਇੱਕ ਵਿਅੰਗ ਸੀਗਾ ਉਹ, ਤੇ ਔਰ ਸਾਡਾ ਵੀ ਇੱਕ ਅੰਦਰ ਦਾ ਇੱਕ ਆਮ ਇਨਸਾਨ ਦਾ, ਅਸੀਂ ਵੀ ਆਮ 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 ਆਵਾਮ ਦਾ ਇੱਕ ਹਿੱਸਾ ਹੈ, ਤੇ ਸਾਡਾ ਵੀ ਸੇਮ ਦਰਦ ਸਾਡਾ ਹੈ, ਕਿਉਂਕਿ ਜਿਹੜੀਆਂ ਸਹੂਲਤਾਂ ਦੂਜੇ ਲੋਕਾਂ ਲਈ ਉਹ ਸਾਡੇ ਲਈ ਵੀ ਨੇ। ਜੇ ਮਤਲਬ ਸਰਕਾਰਾਂ ਕਿਸੇ ਹੋਰ ਲਈ ਕੁਝ ਨਹੀਂ ਕਰ ਰਹੀਆਂ, ਤੇ ਉਹਨਾਂ ਵਿੱਚ ਅਸੀਂ ਵੀ ਆਉਂਦੇ ਹਾਂ। ਲੁੱਟ ਹੋ ਰਹੀ ਹੈ ਤੇ ਉਹਨਾਂ 'ਚ ਅਸੀਂ ਵੀ ਲੁੱਟੇ ਜਾ ਰਹੇ ਹਾਂ, ਉਹ ਸਾਰਾ ਸੇਮ ਹੀ। ਹਾਂ, ਜੇ ਆਪਾਂ ਗੱਲ ਕਰੀਏ ਅੱਜ ਦੀ ਸੁਸਾਇਟੀ ਦੀ, ਅੱਜ ਦਾ ਜਿਹੜਾ ਕਲਚਰ ਚੱਲ ਰਿਹਾ, ਜਿਸ ਤਰ੍ਹਾਂ ਨਾਲ ਨਵੇਂ ਸਿੰਗਰ ਇੱਥੇ ਆ ਰਹੇ ਨੇ, ਉਹਨਾਂ ਨੂੰ ਵੱਲੋਂ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ, ਲੱਚਰਤਾ ਨੂੰ ਪ੍ਰਮੋਟ ਕੀਤਾ ਜਾ ਰਿਹਾ, ਜਿਹੜਾ ਕਿ ਜਿਸ ਤਰ੍ਹਾਂ ਦੇ ਤੁਸੀਂ ਪਹਿਲਾਂ ਗਾਣੇ ਗਾਏ ਆ, ਇੱਕ ਬੜਾ ਵਧੀਆ ਗੀਤ ਸੀ, ਇੱਕ ਉਹ ਮਤਲਬ ਸ਼ਾਹਕਾਰ ਰਚਨਾ ਹੋ ਨਿਬੜੀ ਆ ਉਹ। ਅਤੇ ਇਸ ਗਾਇਕੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕੀ ਵਿਚਾਰ ਨੇ? ਇੱਕ ਤਾਂ ਬਾਈ ਜੀ ਦੇਖੋ ਕਿ ਲੱਚਰਤਾ ਦਾ ਪੈਮਾਨਾ ਕੀ ਹੈ, ਸਾਨੂੰ ਇਹ ਵੀ ਨਹੀਂ ਪਤਾ। ਲੱਚਰਤਾ ਦੇ ਅਸੀਂ ਹੁਣ ਮਤਲਬ ਹੁਣ ਕੋਈ ਕੁੜੀ ਛੋਟੇ ਕੱਪੜੇ ਪਾ ਕੇ ਫਿਰ ਰਹੀ ਹੈ, ਮਤਲਬ ਇਹਦਾ ਮਤਲਬ ਜੇ ਅਸੀਂ ਕਿਸ ਨਜ਼ਰੀਏ ਨਾਲ ਦੇਖਦੇ ਹਾਂ, ਇਹਦਾ ਮਤਲਬ ਸਾਡੀਆਂ ਨਿਗਾਹਾਂ ਗੰਦੀਆਂ ਹੈ ਨਾ। ਅਸੀਂ ਉਹਨੂੰ ਕਹਿੰਦੇ ਵੀ ਤਨ ਢੱਕ ਕੇ ਰਹਿ। ਅਸੀਂ ਆਪਣੀ ਸੋਚ ਨਹੀਂ ਸ਼ੁੱਧ ਕਰ ਸਕਦੇ। ਸਾਡੀ ਆਪਦੀ ਸੋਚ ਗੰਦਗੀ ਹੈ। ਪ੍ਰੋਬਲਮ ਇੱਥੇ ਹੈ, ਉੱਥੇ ਨਹੀਂ ਹੈਗੀ। ਕੱਪੜਿਆਂ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਇਸ ਨੂੰ ਛੱਡ ਕੇ ਜੇ ਆਪਾਂ ਹਥਿਆਰਾਂ ਦੀ ਗੱਲ ਕਰੀਏ, ਹਥਿਆਰਾਂ ਤੋਂ ਮੈਂ ਬੋਲ ਰਿਹਾ ਗਾਣੇ ਸੁਣਦਾ ਕੌਣ ਹੈ ਬਾਈ ਜੀ? ਆਪਾਂ ਹੀ ਸੁਣਦੇ ਹਾਂ, ਹੋਰ ਤਾਂ ਕੋਈ ਨਹੀਂ ਸੁਣਦਾ ਨਾ। ਜੋ ਅਗਰ ਇੰਨੇ ਹਿੱਟ ਹੁੰਦੇ ਹੈ, ਇੱਕ ਨਾ ਜਿੱਥੇ ਪੈਸਾ ਇਨਵੋਲਵ ਹੋ ਜਾਂਦਾ ਨਾ, ਉਹ ਬਿਜ਼ਨਸ ਹੈ, ਉਹ ਟਰੇਡ ਹੈ। ਬਿਜ਼ਨਸ ਦਾ ਇੱਕੋ ਹੀ ਅਸੂਲ ਰਿਹਾ, ਰਹਿੰਦੀ ਦੁਨੀਆ ਤੋਂ ਲੈ ਕੇ ਰਹਿੰਦੀ ਦੁਨੀਆ ਤੱਕ ਰਹੂਗਾ ਵੀ, ਕਿ ਜਿਸ ਚੀਜ਼ ਦੀ ਡਿਮਾਂਡ ਹੈ ਉਸੇ ਦੀ ਸਪਲਾਈ ਹੋਊਗੀ। ਬਿਲਕੁਲ, ਇਹ ਇਕਨੋਮਿਕਸ ਦਾ ਇੱਕ ਰੂਲ ਹੈ। ਠੀਕ ਹੈ, ਮੰਨ ਲਓ ਜੇ ਡਿਮਾਂਡ ਗੰਢਿਆਂ ਦੀ ਹੈ ਤਾਂ ਮਤਲਬ ਲੋਕ ਆਲੂ ਨਹੀਂ ਖਰੀਦਣਗੇ। ਆਲੂ ਉਹ ਚੀਜ਼ ਹੈ। ਇਹ ਅਸੀਂ ਦੇਖਣਾ, ਅਸੀਂ ਕੀ ਸੁਣਨਾ ਹੈ। ਹਮੇਸ਼ਾ ਜਿਹੜਾ ਗਾਣਾ ਹੁੰਦਾ ਨਾ ਬਾਈ ਜੀ, ਉਹ ਗਾਣਾ ਪ੍ਰਾਈਵੇਟਲੀ ਸੁਣਨ ਲਈ ਹੁੰਦਾ। ਹੁਣ YouTube 'ਤੇ ਲੋਕ ਜਾ ਕੇ ਸੁਣਦੇ ਹੈ, iTunes 'ਤੇ ਲੋਕ ਜਾ ਕੇ ਸੁਣਦੇ ਹੈ, ਸਾਵਨ ਜੋ ਵੀ ਜਿੰਨੀਆਂ ਵੀ ਵੈਬਸਾਈਟਸ ਹੈਗੀਆਂ ਜਾਂ ਜੋ ਵੀ ਮਤਲਬ ਪੋਰਟਲ ਹੈਗੇ, ਵੈਬ ਪੋਰਟਲ, ਜੋ ਕੁਛ ਵੀ ਜੋ ਵੀ ਹੈਗਾ, ਜਿਹੜਾ ਮਤਲਬ ਹੈ ਨਾ ਜ਼ਰੀਆ ਹੈਗਾ ਗਾਣੇ ਸੁਣਨ ਦਾ, ਦੇਖਣ ਦਾ, ਉੱਥੇ ਕੋਈ ਐਂ ਤਾਂ ਨਹੀਂ ਨਾ ਵੀ ਪੂਰੇ ਪਿੰਡ ਨੂੰ ਇਕੱਠਾ ਕਰਕੇ ਇੱਕ ਬੰਦਾ ਜਾਂਦਾ, ਸਿੰਗਰ ਜਾਂਦਾ, ਪੂਰੇ ਪਿੰਡ ਨੂੰ ਇਕੱਠਾ ਕਰਦਾ ਵੀ ਹਾਂਜੀ 1000 ਬੰਦਾ ਇਕੱਠਾ ਹੋ ਗਿਆ, ਅੱਜ ਆ ਲਓ YouTube 'ਤੇ ਤੁਹਾਨੂੰ ਗਾਣਾ ਸੁਣਾਉਣ ਲੱਗਿਆ। ਐਂ ਤਾਂ ਨਹੀਂ ਨਾ, ਉਹ ਇਕੱਲਾ ਬੰਦਾ ਕਲਿੱਕ ਕਰਦਾ ਨਾ। ਕੋਈ ਉਹਦਾ ਹੱਥ ਫੜ ਕੇ ਤਾਂ ਨਹੀਂ ਕਰਵਾ ਰਿਹਾ ਵੀ ਭਾਈ YouTube 'ਤੇ ਜਾ ਕੇ ਗਾਣਾ ਦੇਖ, ਗਾਣਾ ਸੁਣ। ਕਿਉਂ ਸੁਣਦੇ ਆ? ਜੇ ਇੱਥੇ ਆਪਾਂ ਗੱਲ ਕਰੀਏ, ਤੁਸੀਂ ਸਾਡੇ ਸਾਹਮਣੇ ਇੱਕ ਸਭ ਤੋਂ ਵੱਡੀ ਐਗਜ਼ਾਮਪਲ ਹੋ, ਜਿਨ੍ਹਾਂ ਨੇ ਨਾਮ ਉਸ ਗੀਤ ਤੋਂ ਬਣਾਇਆ ਜਿਹੜਾ ਸੁਸਾਇਟੀ ਨੂੰ ਕੁਛ ਦੇਣ ਵਾਲਾ ਸੀ। ਭਗਤ ਸਿੰਘ ਦੇ ਨਾਂ ਤੋਂ ਤੁਸੀਂ ਆਪਣਾ ਸੁਸਾਇਟੀ ਦੇ ਵਿੱਚ ਨਾਂ ਬਣਾਇਆ, ਇਸ ਇੰਡਸਟਰੀ ਦੇ ਵਿੱਚ ਆਪਦਾ ਨਾਂ ਆਪਣੇ ਆਪ ਨੂੰ ਸਥਾਪਿਤ ਕੀਤਾ ਤੁਸੀਂ। ਤਾਂ ਮਤਲਬ ਤੁਸੀਂ ਖੁਦ ਇਸ ਚੀਜ਼ ਦੇ ਐਗਜ਼ਾਮਪਲ ਹੋ ਕਿ ਚੰਗਾ ਜੇ ਗਾਇਆ ਜਾਵੇ, ਚੰਗੀ ਚੀਜ਼ ਨੂੰ ਵੀ ਲੋਕ ਪ੍ਰਮੋਟ ਕਰਦੇ ਆ, ਚੰਗੀ ਚੀਜ਼ ਨੂੰ ਵੀ ਲੋਕ ਪਸੰਦ ਕਰਦੇ ਆ, ਜਿਹੜੀ ਸੁਸਾਇਟੀ ਵਾਸਤੇ ਕੁਛ ਨਾ ਕੁਛ ਦੇਣ ਯੋਗ। ਮੈਂ ਥੋੜ੍ਹਾ ਜਿਹਾ ਘੱਟ ਇਤਫਾਕ ਰੱਖਦਾ ਇਸ ਗੱਲ ਦੇ ਨਾਲ, ਕਿਉਂਕਿ ਬੇਸਿਕਲੀ ਮੈਂ ਤੁਹਾਨੂੰ ਫਿਰ ਮੈਂ ਗੱਲ ਦੁਬਾਰਾ ਦੁਹਰਾਉਣਾ ਹੈ ਕਿ ਅਸੀਂ ਕੁਛ ਵੀ ਕਰਦੇ ਹਾਂ ਨਾ, ਸਭ ਤੋਂ ਪਹਿਲਾਂ ਢਿੱਡ ਭਰਨਾ ਤਾਂ ਜ਼ਰੂਰੀ ਹੈ। ਜਿਹੜੀ ਕਲਾ ਤੁਹਾਡਾ ਢਿੱਡ ਨਹੀਂ ਭਰ ਸਕਦੀ, ਜਿਹੜੀ ਤੁਹਾਨੂੰ ਰੋਟੀ ਨਹੀਂ ਦੇ ਸਕਦੀ, ਉਹ ਕਹਿੰਦੇ ਵੀ ਉਹ ਕਲਾ ਕਿਸੇ ਕੰਮ ਦੀ ਨਹੀਂ ਹੈ, ਪਹਿਲੀ ਗੱਲ। ਦੂਜੀ ਗੱਲ, ਆਪਾਂ ਇਹ ਕਿਹਾ, ਤੁਸੀਂ ਇਹ ਗੱਲ ਕੀਤੀ ਹੈ ਵੀ ਉਹਨਾਂ ਨੂੰ ਵੀ ਲੋਕ ਸੁਣਦੇ ਆ। ਬਿਲਕੁਲ ਸਿਹਤ, ਔਰ ਤੁਸੀਂ ਸਭ ਤੋਂ ਪਹਿਲਾਂ ਕੀ ਕਿਹਾ ਵੀ ਹਥਿਆਰਾਂ ਵਾਲੇ ਕਿਉਂ ਜਾਂ ਕੁਛ ਵੀ। ਇੱਕ ਤਾਂ ਨਾ ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਕਿ ਜਿਹੜੀ ਪੰਜਾਬੀ ਕੌਮ ਹੈ ਨਾ, ਉਹ ਕੁਝ ਜੋਸ਼ ਵਾਲੀ ਹੈ। ਸਾਡੇ ਸੰਗੀਤ ਵੀ ਜੋਸ਼ ਹੈ, ਕਿਉਂਕਿ ਬਹੁਤ ਸਾਰੇ ਧਾੜ ਵੀ ਪੰਜਾਬ ਦੇ ਰਸਤੇ ਹੋ ਕੇ ਗੁਜ਼ਰੇ ਹੈ। ਤਾਂ ਇੱਥੋਂ ਦੇ ਇਸ ਧਰਤੀ ਦੇ ਵਸਨੀਕ ਜੋ ਵੀ ਸੀਗੇ, ਜਿੰਨੇ ਵੀ ਪੰਜਾਬੀ ਸੀਗੇ, ਧਰਮ ਕੋਈ ਵੀ ਹੋਵੇ, ਕਾਸਟ ਕੋਈ ਵੀ ਹੋਵੇ, ਮੈਟਰ ਨਹੀਂ ਕਰਦਾ, ਤੇ ਉਹ ਤਿਆਰ ਰਹਿੰਦੇ ਸੀ ਵੀ ਵੀਰ ਰਸ ਨਾਲ ਜੁੜੇ ਹੋਏ ਆ। ਅਸੀਂ ਜਿਹੜੀ ਸਾਡੀ ਕੌਮ ਆ ਉਹ ਵੀਰ ਰਸ ਨਾਲ ਜੁੜੀ, ਕਿਉਂਕਿ ਉਹ ਤਿਆਰ ਰਹਿੰਦੇ ਸੀ ਵੀ ਕਦੋਂ ਵੀ ਯੁੱਧ ਕਰਨਾ ਪੈ ਸਕਦਾ ਹੈ, ਕਦੋਂ ਵੀ ਲੁਟੇਰੇ ਆ ਸਕਦੇ ਹੈ, ਕਦੋਂ ਵੀ ਧੜ ਵੀ ਆ ਸਕਦੇ ਹੈ, ਕਦੋਂ ਵੀ ਹਮਲਾ। ਤਾਂ ਉਹ ਜਿਹੜੀਆਂ ਸਾਡੀਆਂ ਢਾਡੀ ਵਾਰਾਂ ਸੁਣ ਲਓ ਤੁਸੀਂ, ਢਾਡੀ ਵਾਰਾਂ 'ਚ ਕਿੰਨਾ ਜੋਸ਼ ਹੁੰਦਾ ਵੀ ਗੁਰੂ ਸਾਹਿਬ ਨੇ ਤਲਵਾਰ ਕੱਢ ਲਈ, ਮਤਲਬ ਇੰਨੇ 40 ਸਿੰਘ ਨੇ, ਮਤਲਬ ਹਜ਼ਾਰਾਂ ਦੀ ਫੌਜ ਹੈ। ਤਾਂ ਉਹ ਮਤਲਬ ਉਹ ਕਿੱਦਾਂ, ਉਹ ਅਸੀਂ ਮਮਿਆ ਕੇ ਨਹੀਂ ਉਸ ਨੂੰ ਬਿਆਨ ਕਰ ਸਕਦੇ। ਉੱਥੇ ਜੋਸ਼ ਭਰਨ ਲਈ ਉਹ ਚੀਜ਼ਾਂ ਚਾਹੀਦੀਆਂ। ਉਹ ਫਿਰ ਉਹ ਇੱਕ ਕਈ ਵਾਰੀ ਮਤਲਬ ਉਹ ਚੀਜ਼ਾਂ ਦਾ ਰੂਪ ਥੋੜ੍ਹਾ ਵਿਗੜ ਵੀ ਜਾਂਦਾ ਹੈ।
ਔਰ ਕੀ ਹੁੰਦਾ ਕਿ ਜਦੋਂ ਐਕਸੈਪਟੈਂਸ ਹੋ ਜਾਂਦੀ ਕਿਸੇ ਚੀਜ਼ ਦੀ, ਉੱਥੇ ਥੋੜ੍ਹਾ ਜਿਹਾ ਬੰਦਾ, ਕਿਉਂਕਿ ਜਦੋਂ ਦੇਖੋ ਜਿਹੜੀ ਚੀਜ਼ ਨੂੰ ਆਪਾਂ ਸੁਣਾਂਗੇ ਹੀ ਨਾ, ਬਿਲਕੁਲ ਆਪਾਂ ਕੋਈ ਗਾਣਾ ਸੁਣ ਹੀ ਨਹੀਂ ਰਹੇ, ਚਲੋ ਜੇ ਮਤਲਬ ਮੈਨੂੰ ਨਹੀਂ ਲੱਗਦਾ ਕੋਈ ਮੇਰਾ ਭਰਾ, ਕਿਉਂਕਿ ਮੈਂ ਵੀ ਉਸ ਇੰਡਸਟਰੀ ਦਾ ਹਿੱਸਾ ਹਾਂ, ਔਰ ਸਾਰੇ ਅਸੀਂ ਇੱਕ ਦੂਜੇ ਦੇ, ਇੱਕ ਸਾਡਾ ਪਰਿਵਾਰ ਹੈ ਇੱਕ, ਅਤੇ ਜੇ ਕੋਈ ਮਤਲਬ ਮੈਂ ਕਈ ਵਾਰੀ ਤਾਂ ਇਹ ਹੋ ਜਾਂਦਾ ਕਿ ਗੱਲਾਂ ਜ਼ਿਆਦਾ ਹੋ ਜਾਂਦੀਆਂ ਵੀ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ, ਇੱਦਾਂ ਦਾ ਹੋ ਜਾਂਦਾ। ਕੋਈ ਭਰਾ ਮੇਰਾ ਵੈਸੇ ਤਾਂ ਠੀਕ ਹੈ ਜੋ ਵੀ ਹੈਗਾ, ਪਰ ਜੋ ਕੋਈ ਜ਼ਿਆਦਾ ਲੱਗਦਾ ਹੈ ਜਾਂ ਕੋਈ ਜ਼ਿਆਦਾ ਵਾਇਲੈਂਟ ਚੀਜ਼ ਹੈ, ਉਹ ਹੋਪਫੁਲੀ ਨਹੀਂ ਹੋਣੀ ਚਾਹੀਦੀ। ਬਿਲਕੁਲ, ਕਿਉਂਕਿ ਅਸੀਂ ਸੁਸਾਇਟੀ ਦਾ ਅਸੀਂ ਹਿੱਸਾ ਹੈ, ਸਾਡੇ ਤੋਂ ਹੀ ਸਮਾਜ ਬਣਦਾ ਹੈ, ਸਾਡੇ ਤੋਂ ਹੀ ਸਮਾਜ ਸ਼ੁਰੂ ਹੁੰਦਾ ਹੈ, ਔਰ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ, ਕਿਉਂਕਿ ਆਰਟਿਸਟ ਹੋਣ ਦਾ ਮਤਲਬ ਹੀ ਜ਼ਿੰਮੇਵਾਰੀ ਹੈ। ਠੀਕ, ਇਸੇ ਤਰ੍ਹਾਂ ਹੀ ਜੇ ਆਪਾਂ ਗੱਲ ਕਰੀਏ, ਜਿਸ ਤਰ੍ਹਾਂ ਤੁਸੀਂ ਜੋਸ਼ ਦੀ ਗੱਲ ਕੀਤੀ ਹੈ, ਪਿਛਲੇ ਦਿਨੀ ਇੱਕ ਇੰਡਸਟਰੀ ਦੇ ਵਿੱਚ ਬੜਾ ਇੰਸੀਡੈਂਟ ਹੋਇਆ ਐਲੀ ਮਾਂਗਟ ਅਤੇ ਰਣਬੀਰ ਰੰਧਾਵਾ ਦਾ। ਉਹਨਾਂ ਨੇ ਮਤਲਬ ਇੱਕ ਟਾਈਮ ਬੰਨਿਆ, ਜਾਂ ਐਲੀ ਜੀ ਦੂਸਰੇ ਕੰਟਰੀ ਤੋਂ ਚੱਲ ਕੇ ਇੱਥੇ ਆਉਂਦੇ ਆ, ਉਹ ਇਸ ਚੀਜ਼ ਨੂੰ ਇੰਡਸਟਰੀ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਵਾਪਰ ਰਹੀਆਂ, ਕਿਉਂਕਿ ਇੱਕ ਜਿਹੜਾ ਸਿੰਗਰ ਹੈ ਉਹ ਸਰੋਤਿਆਂ ਵਾਸਤੇ ਇੱਕ ਆਈਡਲ ਹੈ, ਤੁਸੀਂ ਵੀ ਇੱਕ ਆਈਡਲ ਹੋ, ਤੁਹਾਨੂੰ ਇੰਨੇ ਸਰੋਤੇ ਮਿਲਣ ਆਉਂਦੇ ਆ, ਤੁਹਾਨੂੰ ਪਿਆਰ ਕਰਨ ਵਾਲੇ, ਉਹਨਾਂ ਵਾਸਤੇ ਤੁਸੀਂ ਆਈਡਲ ਹੋ। ਜਦੋਂ ਇਹ ਸੁਸਾਇਟੀ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰਦੀਆਂ, ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ, ਤਾਂ ਕਿਤੇ ਨਾ ਕਿਤੇ ਉਹਦਾ ਬੁਰਾ ਅਸਰ ਸੁਸਾਇਟੀ 'ਤੇ ਪੈਂਦਾ। ਇਹਦੇ ਬਾਰੇ ਤੁਹਾਡਾ ਕੀ ਵਿਚਾਰ? ਮਤਲਬ ਮੇਰੀ ਤਾਂ ਇਹੀ ਸਲਾਹ ਹੈ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ, ਗੱਲ ਇੱਥੋਂ ਤੱਕ ਆਉਣੀ ਹੀ ਨਹੀਂ ਚਾਹੀਦੀ ਸੀ, ਇੰਨਾ ਰੌਲਾ ਪੈਣਾ ਹੀ ਨਹੀਂ ਚਾਹੀਦਾ ਸੀ। ਔਰ ਚਲੋ ਕੀ ਹੁੰਦਾ ਕਿ ਜਦੋਂ ਫਿਰ ਉਹ ਦੋਨੇ ਹੀ ਪੰਜਾਬੀ ਨੇ ਨਾ, ਪੰਜਾਬੀ ਖੂਨ ਹੈ, ਉਹ ਫਿਰ ਬੋਲਣ ਲੱਗ ਜਾਂਦਾ, ਉਹ ਚੁੱਪ ਨਹੀਂ ਰਹਿ ਸਕਦਾ। ਅਤੇ ਮੈਨੂੰ ਸ਼ਾਇਦ ਐਂ ਲੱਗਦਾ ਵੀ ਸ਼ਾਇਦ ਜੇ ਥੋੜ੍ਹਾ ਜਿਹਾ, ਬਾਕੀ ਮੈਨੂੰ ਪਤਾ ਨਹੀਂ ਉਹ ਜਿਹੜੀ ਵੀਡੀਓ ਦੇ ਵਿੱਚ ਰੰਮੀ ਹੋਰਾਂ ਨੇ ਬੋਲਿਆ ਵੀ ਮਤਲਬ ਐਲੀ ਨੂੰ ਕਿੱਦਾਂ ਬੋਲਿਆ, ਹੁਣ ਉਹ ਮੈਂ ਐਲੀ 'ਤੇ ਥੋੜ੍ਹਾ ਜਿਹਾ ਕਲਿੱਪ ਦੇਖਿਆ ਸੀ ਵੀ ਉਹ ਕਹਿੰਦਾ ਵੀ ਉਹਨੇ ਇੱਦਾਂ ਬੋਲਿਆ ਵੀ ਜੇ ਕਿਤੇ ਵੀ ਐਲੀ ਕਿਤੇ ਮੇਰੇ ਸਾਹਮਣੇ ਆ ਜਾਂਦਾ ਤਾਂ ਪਤਾ ਨਹੀਂ ਰੱਬ ਹੀ ਜਾਣਦਾ ਮੈਂ ਕੀ ਕਰ ਦਿੰਦਾ। ਚਲੋ ਇੱਦਾਂ ਦੀ ਲੈਂਗੁਏਜ ਨਹੀਂ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ। ਅਸੀਂ ਕਿਉਂਕਿ ਜਿਹੜਾ ਬੰਦਾ ਚੰਗਾ ਕੰਮ ਕਰ ਰਿਹਾ ਉਹ ਕਰ ਰਿਹਾ ਹੈ ਨਾ, ਔਰ ਜੇ ਕਿਸੇ ਨਾਲ ਸਾਨੂੰ ਕੰਪਲੇਂਟ ਹੈ, ਅਤੇ ਕਿਸੇ ਨਾਲ ਸਾਨੂੰ ਕੰਪਲੇਂਟ ਹੈ, ਇੱਕ ਮੇਰਾ ਤਰੀਕਾ ਜ਼ਰੂਰ ਹੋਣਾ ਚਾਹੀਦਾ ਹੈ ਨਾ, ਗੱਲ ਕਹਿਣ ਦਾ ਤਰੀਕਾ। ਅਤੇ ਬਾਕੀ ਜੋ ਵੀ ਹੋਇਆ ਉਹ ਮੰਦਭਾਗਾ ਹੈ, ਔਰ ਨਹੀਂ ਹੋਣਾ ਚਾਹੀਦਾ ਇੱਦਾਂ ਦਾ। ਅਤੇ ਕਿਉਂਕਿ ਕਈ ਵਾਰੀ ਚੀਜ਼ਾਂ ਅਸੀਂ ਕਹਿਣ ਦਾ ਸਾਡਾ ਲਹਿਜ਼ਾ ਹੋਰ ਹੁੰਦਾ, ਪਰ ਉਹਦੇ ਜਿਹੜੇ ਰਿਜ਼ਲਟ ਹੋਰ ਆ ਜਾਂਦੇ ਆ। ਇੱਕ ਹੋਰ ਵੀ ਇੱਥੇ ਜ਼ਿਕਰਯੋਗ ਗੱਲ ਹੈ, ਕਿਉਂਕਿ ਜਿਸ ਤਰ੍ਹਾਂ ਦੇਖਣ ਵਿੱਚ ਆਇਆ, ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀਗਾ, ਤਾਂ ਮਤਲਬ ਕਿਸੇ ਵੀ ਸਿੰਗਰ ਵੱਲੋਂ ਜਾਂ ਕਿਸੇ ਆਰਟਿਸਟ ਵੱਲੋਂ ਇਸ ਨੂੰ ਰੋਕਣ ਦੀ ਹਮਾਇਤ ਦੇ ਵਿੱਚ ਜ਼ਰੂਰ ਗੱਲਾਂ ਕੀਤੀਆਂ ਗਈਆਂ। ਕੁਛ ਮਤਲਬ ਕਲਾਕਾਰਾਂ ਨੇ ਰੰਮੀ ਦੀ ਹਮਾਇਤ ਕੀਤੀ, ਕੁਛ ਕਲਾਕਾਰਾਂ ਨੇ ਐਲੀ ਮਾਂਗਟ ਦੀ ਹਮਾਇਤ ਕੀਤੀ, ਜਦੋਂ ਕਿ ਇਸ ਚੀਜ਼ ਨੂੰ ਟਿਕਾਉਣ ਵਾਸਤੇ ਜਾਂ ਇਸ ਚੀਜ਼ ਨੂੰ ਰੋਕਣ ਵਾਸਤੇ ਕਿਸੇ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਐਫਰਟ ਮੈਂ ਸਮਝਦਾ ਕਿ ਨਹੀਂ ਕੀਤਾ ਗਿਆ। ਇਹਦਾ ਕੀ ਕਾਰਨ? ਬੇਸਿਕਲੀ ਦੇਖੋ, ਜਦੋਂ ਕੀ ਹੈ ਕਿ ਇਹ ਮਤਲਬ ਬੜਾ ਕੁਇਕਲੀ ਹੋਇਆ ਸਾਰਾ ਕੁਛ, ਹੀ ਮਿੰਟੋ ਮਿੰਟ ਜਿਹੀ ਹੋਇਆ, ਜਿਵੇਂ 2-4 ਦਿਨਾਂ 'ਚ ਜੋ ਵੀ ਹੋਇਆ, ਜਿਵੇਂ ਹੈ ਨਾ। ਕਿਉਂਕਿ ਕੀ ਹੁੰਦਾ ਬਈ ਜੀ, ਹਰ ਇੱਕ ਬੰਦਾ ਆਪਣਾ ਕੰਮ ਕਰ ਰਿਹਾ, ਹਰ ਇੱਕ ਬੰਦਾ ਆਪਣਾ ਕੰਮ ਕਰ ਰਿਹਾ। ਹੁਣ ਉਹ ਚਲੋ ਜਦੋਂ ਚੀਜ਼ਾਂ ਹੋਈਆਂ, ਉਦੋਂ ਬੜੇ ਆਰਟਿਸਟ ਅੱਗੇ ਆਏ, ਜਿਹੜੇ ਸਿਆਣੇ ਹੈ, ਜਿਹੜੇ ਵੱਡੇ ਸੀਨੀਅਰ ਨੇ, KS ਮੱਖਣ ਭਾਜੀ ਆ, ਹੋਰ ਬੜੇ ਆਰਟਿਸਟ ਇਸ ਮਸਲੇ ਦੇ ਵਿੱਚ ਪਏ। ਕਿਉਂਕਿ ਪਹਿਲਾਂ ਤਾਂ ਅਸੀਂ ਚਲੋ ਵੀ ਸ਼ਾਇਦ ਵੀ ਇੰਨੀ ਕੁ ਗੱਲ ਹੈ ਵੀ ਨਿਬੜ ਜੂਗੀ ਨਾ, ਕੋਈ ਚੱਕਰ ਨਹੀਂ, ਬਟ ਉਹ ਜਦੋਂ ਫਲੋ ਦੇ ਵਿੱਚ ਨਾ ਜੀ ਬੜੀਆਂ ਸਾਰੀਆਂ ਚੀਜ਼ਾਂ ਹੋ ਜਾਂਦੀਆਂ। ਇੱਦਾਂ ਦੀ ਗੱਲ ਨਹੀਂ ਵੀ ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਕੁਛ ਵੀ। ਔਰ ਇੰਡਸਟਰੀ ਚਲੋ ਆਪਣੇ ਕੀ ਹੈ ਕਿ ਆਪਣੇ ਦੁੱਖ ਸੁੱਖ ਤਾਂ ਖੜਦੀ ਹੈ, ਮਤਲਬ ਹਮੇਸ਼ਾ ਹੀ ਸਾਰੇ ਮਤਲਬ ਕਿਤੇ ਕੋਈ ਜ਼ਰੂਰੀ ਨਹੀਂ ਕਿ ਦੱਸਣਾ ਜ਼ਰੂਰੀ ਹੁੰਦਾ ਵੀ ਮਤਲਬ ਅਸੀਂ ਆਹ ਕੀਤਾ, ਅਸੀਂ ਉਹ ਕੀਤਾ। ਅਤੇ ਬਹੁਤ ਸਾਰੀਆਂ ਆਪਦਾਵਾਂ ਜਦੋਂ ਆਉਂਦੀਆਂ ਜਾਂ ਕੁਛ ਮੁਸ਼ਕਿਲਾਂ ਆਈਆਂ, ਕਿਤੇ ਵੀ ਮੁਸ਼ਕਿਲ ਦੀ ਘੜੀ 'ਚ ਜਿੰਨੇ ਜੋਗੇ ਹੁੰਦੇ ਆ ਸਾਰੇ ਖੜ੍ਹਨ ਦੀ ਕੋਸ਼ਿਸ਼ ਕਰਦੇ ਆ। ਇੱਥੇ ਮੈਂ ਇੱਕ ਆਖਰੀ ਸਵਾਲ ਤੁਹਾਨੂੰ ਕਰਨਾ ਚਾਹੂੰਗਾ, ਤੁਹਾਡੇ ਜਿਹੜੇ ਆਉਣ ਵਾਲੇ ਪ੍ਰੋਜੈਕਟ ਹੈ, ਜਾਂ ਤੁਸੀਂ ਕੋਈ ਫਿਲਮਸ ਕਰ ਰਹੇ ਹੋ ਜਾਂ ਤੁਹਾਡੇ ਆਉਣ ਵਾਲੇ ਕੀਤਾ, ਉਹਨਾਂ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡਾ ਜਿਹੜਾ ਫਿਊਚਰ ਦੇ ਵਿੱਚ ਕਿਹੜੇ ਪ੍ਰੋਜੈਕਟ ਆ ਰਹੇ ਸ਼ਾਰਟ ਦੇ ਵਿੱਚ? ਫਿਊਚਰ 'ਚ ਬਾਈ ਜੀ ਮੇਰੀ ਇੱਕ ਤਾਂ ਅਸੀਂ ਫਿਲਮ ਅਗਲੇ ਸਾਲ ਮਈ ਦੇ ਵਿੱਚ ਰਿਲੀਜ਼ ਹੋਣੀ ਹੈ, ਮਸੰਦ, ਅਤੇ ਉਹਦਾ ਸ਼ੂਟ ਹੁਣ ਨਵੰਬਰ ਦੇ ਵਿੱਚ ਸ਼ੁਰੂ ਹੈ। ਅਤੇ ਮੇਰੀਆਂ 3 ਅਨਟਾਈਟਲਡ ਫਿਲਮਾਂ ਨੇ, ਅਸੀਂ ਉਹਨਾਂ ਦਾ ਟਾਈਟਲ ਹਾਲੇ ਮਤਲਬ ਡਿਸਕਲੋਜ਼ ਨਹੀਂ ਕੀਤਾ। ਅਤੇ ਬਾਕੀ ਅਕਤੂਬਰ ਪਹਿਲੇ ਹਫ਼ਤੇ ਮੇਰਾ ਗਾਣਾ ਆ ਰਿਹਾ ਜੀ, ਅਤੇ ਫਿਰ ਫੁੱਲ ਐਲਬਮ 'ਤੇ ਕੰਮ ਕਰ ਰਹੇ ਹਾਂ। ਬਸ ਆਹੀ ਕੁਛ ਹੈ ਜੀ। ਬਾਕੀ ਕੁਛ ਬਾਲੀਵੁੱਡ ਦੇ ਵਿੱਚ ਕੁਛ ਟਰੈਕ ਮੇਰੇ ਆਲਮੋਸਟ ਬਸ ਰਿਲੀਜ਼ ਹੋਣ 'ਤੇ ਹੀ ਹੈ। ਬਾਕੀ ਇੰਡੋਜ਼ TV ਵੱਲੋਂ ਤੁਹਾਨੂੰ ਬਹੁਤ ਸ਼ੁਭ ਕਾਮਨਾਵਾਂ ਇਹਨਾਂ ਫਿਲਮਾਂ ਲਈ ਅਤੇ ਤੁਹਾਡੇ ਆਉਣ ਵਾਲੇ ਗੀਤਾਂ ਲਈ। ਸੋ ਇਹ ਸਨ
ਨਿਸ਼ਾਨ ਭੁੱਲਰ, ਜਿਨ੍ਹਾਂ ਨੇ ਬੜੇ ਹੀ ਸਹਿਜੇ ਤਰੀਕੇ ਨਾਲ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਬੜੀ ਵਿਸਤਾਰਪੂਰਵਕ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਦੱਸਿਆ। ਸੋ ਇਸੇ ਤਰ੍ਹਾਂ ਹੀ ਅਸੀਂ ਹੋਰ ਵੀ ਕਲਾਕਾਰਾਂ ਨੂੰ ਮਿਲਦੇ ਰਹਾਂਗੇ। ਸੋ ਲਗਾਤਾਰ ਸਾਡੇ ਚੈਨਲ ਨਾਲ ਬਣੇ ਰਹੋ। ਅਗਲੀਆਂ ਪੇਸ਼ਕਾਵਾਂ ਜਲਦੀ ਹੀ ਤੁਹਾਡੇ ਨਾਲ ਪੇਸ਼ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ।